ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਨਵੀਂ ਦਿੱਲੀ ਵਿੱਚ ਸਥਿਤ ਇਜ਼ਰਾਈਲੀ ਅੰਬੈਸੀ ਤੋਂ 150 ਮੀਟਰ ਦੀ ਦੂਰੀ ਤੇ ਇੱਕ ਗਮਲੇ ਵਿੱਚ ਫਟੇ ਦੇਸੀ ਪਟਾਕੇ ਨੂੰ ਬਹੁਤ ਵੱਡੇ ਬੰਬ ਧਮਾਕੇ ਵਜੋਂ ਭਾਰਤ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਪੇਸ਼ ਕਰ ਰਹੀਆਂ ਨੇ। ਇਉਂ ਲੱਗਦਾ ਹੈ ਕਿ ਚਾਰ ਚੁਫੇਰੇ ਮੁਸ਼ਕਲਾਂ ਵਿੱਚ ਘਿਰੀ ਅਤੇ ਹਰ ਫਰੰਟ ਤੋਂ ਫੇਲ ਹੋਈ ਮੋਦੀ ਸਰਕਾਰ ਪਾਕਿਸਤਾਨ ਦੇ ਖਿਲਾਫ ਕੋਈ ਸ਼ਰਾਰਤ ਕਰਨ ਦੀ ਜਿਹੜੀ ਰੋਣ ਦੇ ਵਿੱਚ ਹੈ। ਸੋ ਇਹ ਦੇਸੀ ਪਟਾਕਾ ਬੰਬ ਜੋ ਭਾਰਤੀ ਏਜੰਸੀਆਂ ਦਾ ਫਾਲਸ ਫਲੈਗ ਆਪਰੇਸ਼ਨ ਹੋ ਸਕਦਾ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੀ ਕਿ ਉਹ ਮਾਈਕ ਬੰਦ ਕਰ ਦੇਣ। ਥੈਂਕ ਯੂ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਇਹ ਤੁਸੀਂ ਚੰਗਾ ਕੀਤਾ, ਖੜਕਾ ਦਿੱਤਾ ਟੈਕਨੀਕਲ ਟੀਮ ਨੂੰ। ਇਹ ਮੁੜਦੇ ਨਹੀਂ ਹੈਗੇ, ਇਹਨਾਂ ਨੂੰ ਕਹੋ ਵੀ ਆਪਣਾ ਫੋਕਸ ਕਰਿਆ ਕਰੋ ਜੀ। ਫਾਲਸ ਫਲੈਗ ਆਪਰੇਸ਼ਨ ਜੀ। ਔਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਮੋਦੀ ਚਾਰ ਚਫੇਰਿਓਂ ਘਿਰਿਆ ਹੋਇਆ, 1/4 ਇਕਨੋਮੀ ਉੱਡ ਗਈ, ਕਿਸਾਨਾਂ ਨੇ ਆ ਕੇ ਘੇਰ ਲਿਆ, ਦਿੱਲੀ 'ਚ ਘਿਰਿਆ ਹੋਇਆ ਜੀ। ਝੂਠ ਤੇ ਝੂਠ ਕਿੰਨੀ ਕੁ ਦੇਰ। ਬਿਲਕੁਲ। ਉਹ ਕਹਿੰਦੇ ਨੇ ਵੀ ਅਲਟੀਮੇਟਲੀ ਇੱਕ ਦਿਨ ਆਉਂਦਾ ਹੈ ਕਿ ਝੂਠੇ ਦੇ ਵੀ ਝੂਠ ਮੁੱਕ ਜਾਂਦੇ ਨੇ, ਤੇ ਜਾਂ ਝੂਠ ਪਹਿਲਾਂ ਮੁੱਕ ਜਾਣ ਜਾਂ ਬੋਡੀ ਸਰੀਰ ਪਹਿਲਾਂ ਮੁੱਕ ਜਾਏ। ਸੋ ਮੈਨੂੰ ਲੱਗਦਾ ਵੀ ਇਹਦੇ ਹੁਣ ਝੂਠ ਵਿਕਣੇ ਵੀ ਨਹੀਂ ਨੇ, ਦੁਨੀਆ 'ਚ ਐਕਸਪੋਜ਼ ਵੀ ਹੋਇਆ। ਚੀਨ ਨੇ ਐਸੀ ਕੁੱਟ ਚਾੜੀ ਹੈ ਕਿ ਮੂੰਹ ਚੀਨ ਲਫ਼ਜ਼ ਹੀ ਨਹੀਂ ਨਿਕਲਦਾ। ਉਹਨਾਂ ਨੇ ਐਸਾ ਡਰਾਇਆ ਜਿੱਦਾਂ ਤੂੰ ਕੱਢਿਆ ਪਤਾ ਨਹੀਂ ਅਸੀਂ ਤੇਰਾ ਕੀ ਕਰ ਦੇਣਾ। ਲੇਕਿਨ ਇਹ ਕੋਈ ਨਾ ਕੋਈ ਹੁਣ ਇਸ ਸਾਰੇ 'ਚੋਂ ਨਿਕਲਣ ਦੇ ਲਈ ਕੁਛ ਨਾ ਕੁਛ ਇਸ ਕਿਸਮ ਦੀ ਸ਼ਰਾਰਤ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਮਿਸਚਿਫ ਅਪ ਹਿਜ਼ ਸਲੀਵਸ, ਉਹ ਹੈ। ਹੁਣ ਅੱਜ ਜਿਹੜੀ ਖਬਰ ਜਦੋਂ ਅਸੀਂ ਦੇਖਦੇ ਹਾਂ ਕਿ ਇਜ਼ਰਾਈਲ ਦੇ ਅੱਜ ਉਹ ਦਿਨ ਹੈ ਜਦੋਂ ਇਹ ਸਾਰੇ ਦੀ 29 ਜਨਵਰੀ ਦੇ ਹਵਾਲੇ ਨਾਲ ਕਿ 1992 ਦੇ ਵਿੱਚ 29 ਸਾਲ ਪਹਿਲਾਂ ਨਰਸਿਮਹਾ ਰਾਓ ਜਦੋਂ ਪ੍ਰਾਈਮ ਮਿਨਿਸਟਰ ਸੀ, ਇਜ਼ਰਾਈਲ ਦੇ ਨਾਲ ਇਹਨਾਂ ਨੇ ਡਿਪਲੋਮੈਟਿਕ ਸੰਬੰਧ ਬਣਾਏ ਸੀ, ਕਿਉਂਕਿ 1992 ਤੱਕ ਇਜ਼ਰਾਈਲ ਭਾਵੇਂ ਉਹਨਾਂ ਦੀ ਮੋਸਾਦ ਨਾਲ ਇਹਨਾਂ ਦੇ ਰਿਲੇਸ਼ਨਸ਼ਿਪ ਰਹੇ, ਰਾਵ ਜਿਹੜੀ ਟ੍ਰੇਨਿੰਗ ਵੀ ਲੈਂਦੀ ਰਹੀ, ਔਰ 1984 'ਚ ਵੀ ਇਹਨਾਂ ਦਾ ਰੋਲ ਜ਼ਰੂਰ ਸੀ, ਲੇਕਿਨ ਇਹਨਾਂ ਨੂੰ ਰੈਕਗਨਾਈਜ਼ ਨਹੀਂ ਸੀ ਕੀਤਾ ਹੋਇਆ। ਹੁਣ ਔਰ ਜਦੋਂ ਇਸ ਸਾਰੇ ਨੂੰ ਨਰਸਿਮਹਾ ਰਾਓ ਨੇ ਰੈਕਗਨਾਈਜ਼ ਕੀਤਾ, ਉਸ ਤੋਂ ਬਾਅਦ ਤਾਂ ਖੁੱਲ੍ਹ ਕੇ ਹੁਣ ਤਾਂ ਇਜ਼ਰਾਈਲ ਤੋਂ ਵੱਡੀ ਗਿਣਤੀ 'ਚ ਜਿਹੜਾ ਕਈ ਬਿਲੀਅਨ ਡਾਲਰ ਦੇ ਹਥਿਆਰ ਖਰੀਦਦੇ ਨੇ। ਹੁਣ ਐਨ 29ਵੀਂ ਸਾਲਾਨਾ ਉਸ ਡਿਪਲੋਮੈਟਿਕ ਸੰਬੰਧ ਜੋੜਨ ਦੀ ਐਨੀਵਰਸਰੀ ਦੇ ਮੌਕੇ ਜਿਹੜੀ ਖਬਰ ਇਹਨਾਂ ਦੇ ਮੀਡੀਆ ਰਾਹੀਂ ਔਰ ਏਜੰਸੀਆਂ ਅਲਰਟ ਇਹ ਔਰ ਉਹ ਦਿਨ ਵੀ ਹੈ 29 ਦਾ, ਜਦੋਂ ਕਿ ਜਿਹੜੀ 26 ਜਨਵਰੀ ਦੀ ਪੈਰੇਡ ਹੁੰਦੀ ਹੈ, ਕਿਉਂਕਿ ਪੈਰੇਡ 'ਚ ਫੌਜ, ਏਅਰਫੋਰਸ ਨੇ ਸਾਰਾ ਉਹਨਾਂ ਨੇ ਸ਼ੋਅ ਕੀਤਾ ਹੁੰਦਾ, ਔਰ ਫਿਰ ਉਹਦਾ ਇੱਕ ਰਿਟਰੀਟ ਮਾਰਚ ਹੁੰਦਾ। ਬਿਲਕੁਲ। ਉਹ ਬੜਾ ਅਹਿਮੀਅਤ ਵਾਲਾ ਹੁੰਦਾ ਰਿਟਰੀਟ ਵਾਲਾ। ਉਹਦੇ 'ਚ ਪੂਰਾ ਜੋ ਉਹਨਾਂ ਨੇ ਅੰਗਰੇਜ਼ਾਂ ਦੇ ਕੁੱਤੇ ਨੇ ਉਹਨਾਂ ਦੀਆਂ ਹੀ ਨਕਲਾਂ ਕਰਦੇ ਨੇ ਕਿ ਉਹ ਜਿਵੇਂ ਕਰਦੇ ਸੀ, ਉਹਦੇ 'ਚ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਸਾਰੇ ਸ਼ਾਮਲ ਹੁੰਦੇ ਨੇ। ਸੋ ਇਹ ਜਿਹੜਾ ਇਹਨਾਂ ਦਾ ਜਿਹੜੀ ਹੈ 29th ਐਨੀਵਰਸਰੀ ਡਿਪਲੋਮੈਟਿਕ ਸੰਬੰਧ ਜੋੜਨ ਦੀ ਅਤੇ ਰਿਟਰੀਟ ਦਾ ਇੱਕੋ ਹੀ ਦਿਨ ਸੀ। ਔਰ ਇਜ਼ਰਾਈਲ ਦੀ ਐਮਬੈਸੀ ਦੇ ਬਾਹਰ ਹੁਣ ਇਹਨਾਂ ਦੀਆਂ ਖਬਰਾਂ ਨੇ ਕਿਹਨੇ ਕੀ ਦੇਖਿਆ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਕੋਈ ਨਾ ਕੋਈ ਬਹਾਨਾ ਲੱਭ ਰਹੇ ਨੇ, ਔਰ ਜੇ ਫਾਲਸ ਫਲੈਗ 'ਚ ਕੋਈ ਇਹਨਾਂ ਦੀ ਨਜ਼ਰ 'ਚ ਹੋ ਸਕਦਾ ਹੈ ਤਾਂ ਉਹ ਪਾਕਿਸਤਾਨ ਹੋ ਸਕਦਾ, ਕਿਉਂਕਿ ਜਿਸ ਕਿਸਮ ਦੀ ਘੇਰਾਬੰਦੀ ਇਹ ਕਰ ਰਹੇ ਨੇ ਡਿਪਲੋਮੈਟਿਕ ਲੈਵਲ 'ਤੇ, UN 'ਚ ਵੀ ਟੈਰਰਿਜ਼ਮ ਦੇ ਥੱਲੇ, ਔਰ ਕੁਛ ਇਸ ਕਿਸਮ ਦਾ ਵੀ ਹੋ ਰਿਹਾ, ਜਿਵੇਂ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਉਹਨੂੰ ਐਕਵਿਟ ਕੀਤਾ, ਜਿਹੜਾ ਇੱਕ ਵਾਲ ਸਟਰੀਟ ਦਾ ਜਰਨਲਿਸਟ ਕਹਿੰਦਾ ਪਰ ਆਪਣਾ ਆਪਰੇਟਰ ਸੀ, ਉਹਨੂੰ ਮਰਡਰ ਕਰਨ ਵਾਲੇ ਨੂੰ, ਉਹਦੇ 'ਤੇ ਜਿਹੜਾ ਉਹਨਾਂ ਦਾ ਨਵਾਂ ਬਣਾਇਆ ਹੋਇਆ ਸਪੋਕਸ ਪਰਸਨ ਹੈ, ਉਹਨੇ ਬੜੀ ਤਿੱਖੀ ਜਿਹੜੀ ਹੈ ਉਹ ਦਿੱਤੀ ਹੈ ਆਪਣੀ ਪ੍ਰਤੀਕਿਰਿਆ, ਰਿਐਕਸ਼ਨ। ਪਾਕਿਸਤਾਨ ਉਹਨਾਂ ਨੇ ਕਿਹਾ ਜੀ ਨਹੀਂ ਸਾਨੂੰ ਦੱਸੋ, ਅਸੀਂ ਟਰਾਇਲ ਕਰਾਂਗੇ। ਸੋ ਟਾਈਮਿੰਗ ਪਈ, ਕਈ ਵਾਰੀ ਪਤਾ ਨਹੀਂ ਉੱਥੋਂ ਦੇ ਕੋਰਟ ਸਿਸਟਮ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਹਾਲਾਤ ਕੀ ਬਣੇ ਹੋਏ ਨੇ ਅਫਗਾਨਿਸਤਾਨ ਦੇ ਮਾਮਲੇ 'ਚ ਵੀ, ਕਿਉਂਕਿ ਉਸ ਸਮਝੌਤੇ ਨੂੰ ਇਹ ਰੀਵਿਜ਼ਿਟ ਕਰਨਾ ਚਾਹੁੰਦੇ ਨੇ। ਇੰਡੀਆ ਦਾ ਵੀ ਪ੍ਰੈਸ਼ਰ ਬਿਲਟ ਹੋ ਰਿਹਾ, ਹਾਲਾਂਕਿ ਉੱਥੇ ਰਹਿ ਤਾਂ 2500 ਫੌਜੀ ਗਏ ਨੇ ਅਮਰੀਕਾ ਦੇ, ਪਰ ਜਿਸ ਕਿਸਮ ਦੀਆਂ ਬਿਆਨਬਾਜ਼ੀਆਂ ਅੱਜ ਉਹਨਾਂ ਦੇ ਉਸੇ ਹੀ ਸਪੋਕਸ ਪਰਸਨ ਨੇ ਤਾਲਿਬਾਨ ਦੇ ਖਿਲਾਫ ਜੀ ਉਹ ਆਪਣਾ ਕਮਿਟ ਨਹੀਂ ਕਰ ਰਿਹਾ, ਉਦੋਂ ਤਾਂ ਲੱਗਦਾ ਹੈ ਕਿ ਵੀ ਇਹ ਸਮਝੌਤਾ ਵੀ ਕਲੈਪਸ ਹੋਏਗਾ। ਐਨ ਇਸੇ ਮੌਕੇ ਕਿਉਂਕਿ ਈਰਾਨ ਦੇ ਨਾਲ ਗੱਲਬਾਤ ਦੇ ਲਈ ਜਿਹੜਾ ਉਹਨਾਂ ਨੇ ਆਪਣਾ ਅਪੁਆਇੰਟਮੈਂਟ ਮੁਕਰਰ ਕਰ ਦਿੱਤਾ ਹੈ ਕਿ ਉਹਨਾਂ ਨਾਲ ਨਿਊਕਲੀਅਰ ਡੀਲ ਹੋਏ ਵਾਪਸ। ਹੁਣ ਇਜ਼ਰਾਈਲ ਜਿਹਨੇ ਟਰੰਪ ਨੂੰ ਟੂ ਦਾ ਐਕਸਟ੍ਰੀਮ ਪੁਸ਼ ਕੀਤਾ ਐਂਟੀ ਈਰਾਨ ਲਾਈਨ ਦੇ ਉੱਤੇ, ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਵੀ ਇਹ ਤਾਂ ਗੱਲ ਠੀਕ ਨਹੀਂ ਹੈ। ਹੁਣ ਇਸ ਮੌਕੇ 'ਤੇ
ਜਦੋਂ ਕਿ ਬਿਲਕੁਲ ਮਾਹੌਲ ਹੋਰ ਬਣਦਾ ਜਾ ਰਿਹਾ ਹੈ। ਜੀ ਅੱਜ ਇਹ ਖਬਰ ਦਿੱਤੀ ਗਈ ਕਿ ਇਜ਼ਰਾਈਲੀ ਐਮਬੈਸੀ ਤੋਂ 150 ਮੀਟਰ ਦੀ ਵਿੱਥ ਦੇ ਉੱਤੇ ਸੜਕ ਦੇ ਡਿਵਾਈਡਰ ਤੇ ਰੱਖੇ ਇੱਕ ਗਮਲੇ ਦੇ ਵਿੱਚ ਜਿਹੜਾ ਇੱਕ ਐਕਸਪਲੋਸਿਵ ਡਿਵਾਈਸ, ਜਿਹਨੂੰ ਉਹਨਾਂ ਨੇ ਖੁਦ ਹੀ ਕਿਹਾ ਕਿ ਭਾਈ ਇਹ ਲੋ ਇੰਟੈਂਸਿਟੀ ਐਕਸਪਲੋਜਨ ਹੋਇਆ ਤੇ 2-3 ਕਾਰਾਂ ਦੇ ਸ਼ੀਸ਼ੇ ਟੁੱਟੇ, ਬਾਕੀ ਕੋਈ ਨੁਕਸਾਨ ਨਹੀਂ ਹੋਇਆ। ਔਰ ਇਸ ਸਾਰੇ ਨੂੰ ਵੱਡੀ ਖਬਰ ਬਣਾ ਕੇ ਉਹਨਾਂ ਨੇ ਇਹ ਨਾਲ ਦੀ ਨਾਲ ਇਹ ਕਿਹਾ ਕਿ ਵੀ ਇਹ ਕਿਵੇਂ ਜਿਹੜਾ ਅਸੀਂ ਫਲਾਣੇ ਨੂੰ ਅਲਰਟ ਕਰਤਾ, 에ਅਰਪੋਰਟਾਂ ਨੂੰ ਅਲਰਟ ਕਰਤਾ। ਇਜ਼ਰਾਈਲ ਦੇ ਫੋਰਨ ਮਿਨਿਸਟਰ ਨਾਲ ਇੰਡੀਆ ਦੇ ਫੋਰਨ ਮਿਨਿਸਟਰ ਨੇ ਗੱਲ ਕੀਤੀ, ਉਹਨਾਂ ਦੇ ਐਂਬੈਸਡਰ ਜਿਹੜਾ ਉਹ ਇੰਟਰਵਿਊ ਦੇ ਰਿਹਾ ਕਿ ਬਿਲਕੁਲ ਇਹਦੀ ਅਸੀਂ ਇਨਵੈਸਟੀਗੇਸ਼ਨ ਭਾਰਤ ਬਹੁਤ ਤੇਜ਼ੀ ਨਾਲ ਕਰ ਰਿਹਾ। ਔਰ ਇਹਨੂੰ ਜਦੋਂ ਤੁਸੀਂ ਬੈਕਡ੍ਰੌਪ 'ਚ ਦੇਖਦੇ ਹੋ ਕਿ 2012 ਦੇ ਵਿੱਚ ਵੀ ਕਿਸ ਕਿਸਮ ਦੀ ਖਬਰ ਸੀ ਕਿ ਜੀ ਇਜ਼ਰਾਈਲੀ ਡਿਪਲੋਮੈਟ ਜਾ ਰਿਹਾ ਸੀ, ਲਾਗਿਓਂ ਕੋਈ ਮੋਟਰਸਾਈਕਲ ਤੇ ਲੰਘਿਆ, ਉਹਨੇ ਕੋਈ ਸੁੱਟਿਆ ਔਰ ਇੱਕ ਡਿਪਲੋਮੈਟ ਜਿਹੜਾ ਉਹ ਜ਼ਖਮੀ ਹੋਇਆ, 2 ਹੋਰ ਜ਼ਖਮੀ ਹੋਏ। ਔਰ ਉਦੋਂ ਇਜ਼ਰਾਈਲ ਨੇ ਉਹਦਾ ਦੋਸ਼ ਦਿੱਤਾ ਸੀ ਈਰਾਨ ਨੂੰ ਕਿ ਜੀ ਈਰਾਨ ਨੇ ਕਰਵਾਇਆ। ਇੰਡੀਆ ਨੇ ਨਹੀਂ ਸੀ ਕਿਹਾ ਕੁਝ ਵੀ, ਕਿਉਂਕਿ ਇੰਡੀਆ ਨੇ ਤਾਂ ਕਰੂਡ ਆਇਲ ਵੀ ਲੈਣਾ ਹੈ ਈਰਾਨ ਤੋਂ, ਲੇਕਿਨ ਇਜ਼ਰਾਈਲ ਨੇ ਈਰਾਨ ਦੀ ਖੇਡ ਦੱਸਿਆ ਸੀ। ਹੁਣ ਇਹ ਜਿਹੜੀ ਸਾਰੀ ਲਾਈਨ ਹੈ ਕਿ ਇਹ ਜਿਹੜੀ ਐਂਡ ਟਾਈਮਿੰਗ ਵੀ ਉਹੀ ਹੈ। ਇੱਕ ਪਾਸੇ 26 ਜਨਵਰੀ ਦਾ ਡਰਾਮਾ ਉਹ ਕਰਕੇ ਕਿਸਾਨ ਮੂਵਮੈਂਟ ਨੂੰ ਜਿਹੜਾ ਉਹ ਫੇਲ ਕਰਨ ਦੇ ਲਈ ਉਹਨਾਂ ਦੇ ਉੱਤੇ ਪੂਰਾ ਪਾਉਂਸ ਕੀਤਾ ਹੋਇਆ ਹੈ। 20 ਤੋਂ ਜ਼ਿਆਦਾ FIRs ਨੇ, ਫੜੋ-ਫੜੀ ਚੱਲ ਰਹੀ ਹੈ। ਇਧਰ ਜਿਹੜਾ ਚੇਂਜਿੰਗ ਸਿਨੈਰੀਓ ਹੈ ਚਾਈਨਾ ਦੇ ਨਾਲ, ਜਿੱਥੇ ਫੇਸ ਨਹੀਂ ਕਰ ਸਕਦੇ। ਅਮਰੀਕਾ ਜਿਹੜਾ ਉਹ ਈਰਾਨ ਦੇ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਵਾਪਸ ਉਹਨੂੰ ਜਿਹੜਾ ਰੀਨੈਗੋਸ਼ੀਏਟ ਕਰਨਾ ਚਾਹੁੰਦਾ ਹੈ, ਜਿਹੜੀ ਡੀਲ ਹੈ ਨਿਊਕਲੀਅਰ ਡੀਲ। ਔਰ ਇਸ ਸਾਰੇ ਦੇ ਵਿੱਚ ਇਹ ਵਾਕਿਆ ਇਹ ਮੈਨੂੰ ਇਹ ਲੱਗਦਾ ਹੈ ਕਿ ਔਰ ਉਹਦੇ 'ਚ ਉਹਨਾਂ ਨੇ ਪੂਰੀ ਕਹਾਣੀ ਦੇ ਕੇ ਕਿ ਜੀ ਇਹ ਬਹੁਤ ਸੀਰੀਅਸ ਮੈਟਰ ਹੋ ਗਈ ਹੈ ਔਰ ਅਸੀਂ we have handed over everything to investigating officers. Investigating officers will send it to our laboratory. There was an explosion. What type of explosion it will be? 2 teams of 10 expert researchers ਉਹ ਪਹੁੰਚ ਗਏ ਨੇ, ਜਿਵੇਂ ਮਤਲਬ ਕਾਂ ਮਰੇ ਨੂੰ ਇਹਨਾਂ ਨੇ ਉਹ ਬਾਲਾਕੋਟ ਵਾਲਿਆਂ ਨੂੰ ਬਣਾਇਆ ਸੀ ਕਰਨ ਲਈ। ਪਰ ਜਿਸ ਢੰਗ ਦੇ ਨਾਲ ਟਾਈਮਿੰਗ ਨਾਲ ਇਹ ਹੈ, ਕਿਉਂਕਿ ਜਿਹੜਾ ਲਾਈਨ ਆਫ LOC ਦੇ ਉੱਤੇ ਵੀ ਜਿਹੜਾ ਚੱਲ ਰਹੀ ਹੈ ਟੈਨਸ਼ਨ। ਸੋ ਅਸੀਂ ਹਾਲਾਂ ਪਾਕਿਸਤਾਨ ਨੇ ਵੀ ਜਦੋਂ ਅੱਜ ਇਹ ਸਟੇਟਮੈਂਟ ਉਹਨਾਂ ਦੀ ਆਂਦੀ ਹੈ ਕਿ ਨਾਟ ਬਾਉਂਡ ਬਾਈ ਟਰੀਟੀ ਔਨ ਪ੍ਰੋਹਿਬਿਸ਼ਨ ਆਫ ਨਿਊਕਲੀਅਰ ਵੈਪਨਸ ਪਾਕਿਸਤਾਨ, ਔਰ ਜਨਵਰੀ 22 ਤੋਂ ਜਿਹੜੀ ਹੈ ਐਨਫੋਰਸ ਕੀਤੀ ਹੈ ਪਾਕਿਸਤਾਨ ਨੇ ਕਿਹਾ ਵੀ ਕਿਉਂਕਿ ਮੇਜਰ ਨੈਗੋਸ਼ੀਏਟਿੰਗ ਜਿਹੜੇ ਸੀ US, ਚਾਈਨਾ, ਰਸ਼ੀਆ, UK, ਇੰਡੀਆ, ਜਾਪਾਨ, ਉਹਨਾਂ ਨੇ ਵੀ ਸਪੋਰਟ ਨਹੀਂ, ਅਸੀਂ ਨਹੀਂ ਮੰਨਦੇ। ਹੁਣ ਇਸ ਮੌਕੇ ਤੇ ਪਾਕਿਸਤਾਨ ਦਾ ਵੀ ਇਹ ਕਹਿਣਾ ਕਿ ਵੀ ਅਸੀਂ ਨਹੀਂ ਹੈ। ਔਰ ਇਧਰੋਂ UN ਦਾ ਕਹਿ ਰਿਹਾ ਹੈ ਸੈਕਟਰੀ ਜਨਰਲ, ਐਨੀ ਮਿਲਟਰੀ ਕਨਫਰੰਟੇਸ਼ਨ ਬਿਟਵੀਨ ਇੰਡੀਆ ਪਾਕਿਸਤਾਨ ਵੁੱਡ ਬੀ ਡਿਜ਼ਾਸਟਰ ਆਫ ਅਨਮਿਟੀਗੇਟਡ ਪ੍ਰੋਪੋਰਸ਼ਨ UN ਚੀਫ। ਇਹ ਅੱਜ ਇਹ ਵੀ 29 ਜਨਵਰੀ ਦੇ ਹਵਾਲੇ ਨਾਲ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਵੀ ਜੋ ਮੈਂ ਕਹਿ ਰਿਹਾ, ਆਈ ਡੂ ਬਿਲੀਵ ਦੈਟ ਇਟ ਇਜ਼ ਐਬਸੋਲੂਟਲੀ ਐਸੈਂਸ਼ੀਅਲ to have a de-escalation of situation, namely in the line of actual control, UN chief said। और उन्होंने exact शब्द ने now ਜਿਹੜਾ ਇਹ ਜੇ ਇਵੇਂ ਨਹੀਂ ਹੁੰਦਾ ਤੇ ਫਿਰ ਇਹ ਹੋਏਗਾ ਕਿ ਵੀ I think it is absolutely essential for 2 countries to be able to come together and seriously discuss their problems, and I think it is essential that human rights are fully respected in all territories that are mentioned। ਕਿ ਵੀ ਹੁਣ ਡਾਇਰੈਕਸ਼ਨਸ ਉਹਦੇ 'ਚ ਜਾ ਰਹੀਆਂ ਨੇ, ਪਰ ਜੇ ਇਹ ਕਿਸੇ ਕੋਈ ਵੀ ਹੱਥੋਂ ਵਿਗੜਦੀ ਹੈ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਇਟ ਇਜ਼ ਕਲੀਅਰ ਵੈਨ ਸੀਇੰਗ ਪਾਕਿਸਤਾਨ ਐਂਡ ਇੰਡੀਆ ਐਨੀ ਮਿਲਟਰੀ ਕਨਫਰੰਟੇਸ਼ਨ ਬਿਟਵੀਨ ਦ ਟੂ would be a disaster of unmitigated proportions for both countries and for the whole world। ਹੁਣ UN ਸੈਕਟਰੀ ਜਨਰਲ ਇੰਡੀਆ ਪਾਕ ਕਨਫਰੰਟੇਸ਼ਨ ਦੀ ਗੱਲ ਕਰ ਰਿਹਾ ਕਿ ਨਿਊਕਲੀਅਰ ਡਿਜ਼ਾਸਟਰ ਹੋਏਗੀ। ਪਾਕਿਸਤਾਨ ਕਹਿ ਰਿਹਾ ਕਿ ਨਾਟ ਬਾਉਂਡ ਬਾਈ ਟਰੀਟੀ ਔਨ ਪ੍ਰੋਹਿਬਿਸ਼ਨ ਆਫ ਨਿਊਕਲੀਅਰ ਵੈਪਨਸ। ਇਧਰ ਜਿਹੜੀ ਹੈ ਉਹ ਇਜ਼ਰਾਈਲੀ ਅੰਬੈਸੀ ਦੇ ਬਾਹਰ ਗਮਲੇ 'ਚ ਧਮਾਕਾ ਕਰਾ ਕੇ ਉਹਨੂੰ ਬਹੁਤ ਵੱਡੀ ਸਾਜ਼ਿਸ਼ ਦੱਸ ਰਹੇ ਨੇ। ਸੋ ਸਮਥਿੰਗ ਇਜ਼ ਕੁਕਿੰਗ। ਮੇ ਬੀ ਪਾਕਿਸਤਾਨ ਨੇ ਸਟੇਟਮੈਂਟ ਇਸੇ ਲਈ ਦਿੱਤੀ ਕਿ ਉਹਨਾਂ ਨੂੰ ਇਹ ਹੈ ਖਬਰ, ਆਲਰੇਡੀ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਸੀ ਕਿ ਫਾਲਸ ਫਲੈਗ ਆਪਰੇਸ਼ਨ ਕਰ ਸਕਦੇ ਨੇ। ਸੋ ਅਸੀਂ ਤਾਂ ਇਸ ਸਾਰੇ 'ਚੋਂ ਐਂਡ ਅਫਗਾਨਿਸਤਾਨ ਦਾ ਜੇ ਪੀਸ ਡੀਲ ਟੁੱਟਦੀ ਹੈ ਤੇ ਫਿਰ ਸਾਡਾ ਖਿੱਤਾ ਜਿਹੜਾ ਆਉਣ ਵਾਲੇ ਪੀਰੀਅਡ 'ਚ ਉਹ ਖੂਨ ਖਰਾਬੇ ਵਾਲਾ ਖਿੱਤਾ ਬਣਨ ਜਾ ਰਿਹਾ। ਸੋ ਇਹ ਖਬਰਾਂ ਇਹੀ ਪੁਆਇੰਟ ਆਊਟ ਕਰਦੀਆਂ ਔਰ ਇਹ ਇੰਡੀਆ ਦਾ ਫਾਲਸ ਫਲੈਗ ਆਪਰੇਸ਼ਨ ਹੈ। ਮੈਨੂੰ ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।